Israel ready to halt war in Gaza during Ramadan if hostage deal is reached Biden. ਐਮਨੀਸ਼ਨ ਵੀ ਉਹਨਾਂ ਦਾ ਅਮਰੀਕਾ ਤੋਂ ਜਾ ਰਿਹਾ ਹੈ। 10-12 ਬਿਲੀਅਨ ਡਾਲਰ ਪਹਿਲੀ ਸਟੇਜ ਤੇ 2 ਹਫ਼ਤੇ ਬਾਅਦ ਹੀ ਅਮਰੀਕਾ ਨੇ ਦਿੱਤੇ ਤੇ ਇਹਦੇ ਬਾਵਜੂਦ ਜੇ ਉਹ ਮੈਂ ਨਾ ਮਾਨੂ ਦੇ ਲਾਈਨ ਰੱਖਦਾ ਹੈ ਔਰ ਉਹਦੇ ਚ ਵੀ ਆਉਂਦਾ there was no immediate Israeli reaction to US President's comments. Israel plans to build more than 3,300 new homes in settlements in Israeli-occupied West Bank in response to a fatal Palestinian shooting attack. देखो जी साढ़े ते अटैक किया असी हुण जड़ियां 3,300 होर उत्थे कॉलोनीज बनावांगे। वो कह रहा है कि बई ये साढ़े लई टॉलरेबल नहीं है कि भाई किवें ਜਿਹੜਾ ਨਸਲਕੁਸ਼ੀ ਹੋ ਰਹੀ ਹੈ ਫਲਸਤੀਨੀਆਂ ਦੀ ਅਸੀਂ ਇਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਔਰ ਉਹ ਤੁਰਦਾ ਇਜ਼ਰਾਈਲੀ ਐਮਬੈਸੀ ਦੇ ਸਾਹਮਣੇ ਵਾਸ਼ਿੰਗਟਨ ਡੀਸੀ 'ਚ ਪਹੁੰਚ ਜਾਂਦਾ ਔਰ ਉਸ ਤੇਲ ਨੂੰ ਪਾ ਕੇ ਅੱਗ ਲਾ ਲੈਂਦਾ ਆਪਣੇ ਆਪ ਨੂੰ। ਹਾਲਾਂ ਉਹਨੂੰ ਬਚਾਉਣ ਲਈ ਉਹ ਆਉਂਦੇ ਨੇ ਪਰ ਉਹਦੀ ਡੈਥ ਹੋ ਜਾਂਦੀ ਹੈ। He was about to engage in an extreme act of protest कि मैं protest कर रहे हैं और extreme कर रहे हैं और after setting himself on fire he repeatedly shouted free Palestine, free Palestine. Viewers, welcome back on program. So ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਹੈ ਕਿ ਗਜ਼ਾ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਟੈਂਪਰੇਰੀ ਸੀਜ਼ਫਾਇਰ ਹੋ ਸਕਦਾ ਹੈ ਜੇ ਹਮਾਸ ਵੱਲੋਂ ਅਗਵਾ ਕੀਤੇ ਗਏ ਇਜ਼ਰਾਈਲਾਂ ਨੂੰ ਰਿਹਾ ਕਰਨ ਸੰਬੰਧੀ ਸਮਝੌਤਾ ਹੋ ਗਿਆ। ਅਫਸੋਸ ਇਸ ਗੱਲ ਦਾ ਹੈ ਕਿ ਇਜ਼ਰਾਈਲ ਫਲਸਤੀਨੀਆਂ ਦੀ ਨਸਲਕੁਸ਼ੀ ਨੀਤੀ ਨੂੰ ਫੌਜੀ ਤਾਕਤ ਨਾਲ ਲਾਗੂ ਕਰ ਰਿਹਾ ਹੈ ਪਰ ਪੱਛਮੀ ਤਾਕਤਾਂ ਟੈਂਪਰੇਰੀ ਸੀਜ਼ਫਾਇਰ ਦੇ ਨਾਂ ਥੱਲੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਦੁਨੀਆ ਦੇ ਵਿੱਚ ਜਿਹੜੇ ਦੋ ਹੌਟ ਸਪੌਟ ਅਮਰੀਕਨ ਨੀਤੀ ਦੇ ਪੱਖ ਤੋਂ ਵੀ ਔਰ ਪੱਛਮੀ ਮੁਲਕਾਂ ਦੇ ਪੱਖ ਤੋਂ ਵੀ ਕ੍ਰੀਏਟ ਹੋਏ ਜਾ ਰਿਹਾ। 2 ਸਾਲ ਪਹਿਲਾਂ ਸ਼ੁਰੂ ਹੋਈ ਰੂਸ ਯੂਕਰੇਨ ਜੰਗ ਜਿਹੜੀ ਉਸ ਪੜਾਅ 'ਤੇ ਹੈ ਕਿ ਰੂਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹਦਾ ਕੋਈ ਇਕਨੋਮਿਕਲ ਹਾਰਮ ਵੀ ਨਹੀਂ ਹੋਇਆ। ਯੂਕਰੇਨ ਡਰੇਨ ਆਊਟ ਹੋ ਰਿਹਾ ਹੈ, ਮੌਤਾਂ ਵੀ ਹੋ ਰਹੀਆਂ ਨੇ ਔਰ ਕੋਈ ਭਵਿੱਖ 'ਚ ਜਿੱਤ ਦੀ ਆਸ ਵੀ ਨਹੀਂ ਹੈ। ਹਾਲਾਂ ਜੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਕਿਹਾ ਕਿ ਜੀ ਉੱਥੇ ਨੈਟੋ ਫੋਰਸਿਸ ਜਾਣ ਤਾਂ ਇੱਕਦਮ ਈਵਨ ਅਮਰੀਕਾ ਪੱਛਮੀ ਮੁਲਕਾਂ ਨੇ ਵੀ ਉਹਦੇ ਤੋਂ ਪੱਲਾ ਝਾੜਿਆ ਔਰ ਰੂਸ ਨੇ ਵੀ ਨਾਲ ਦੀ ਨਾਲ ਧਮਕੀ ਦਿੱਤੀ। ਪਰ ਦੂਸਰਾ ਜਿਹੜਾ ਇਹ ਤਾਂ ਯੂਕਰੇਨ ਵਾਲੀ ਤਾਂ ਬਹੁਤ ਹੱਦ ਤੱਕ ਆਪਸਹਿੜੀ ਜੰਗ ਹੈ ਜੇ ਤੁਸੀਂ ਅਮਰੀਕਨ ਨੀਤੀ ਜਾਂ ਨੈਟੋ ਦੇ ਹਵਾਲੇ ਨਾਲ ਕਹੋ। ਪਰ ਜਿਸ ਹੱਦ ਤੱਕ ਗਜ਼ਾ ਦੇ ਵਿੱਚ ਇਜ਼ਰਾਈਲੀ ਜ਼ੁਲਮਾਂ ਦੀ ਕਹਾਣੀ ਹੈ, ਹਾਲਾਂ ਅਸੀਂ ਗੱਲ ਕਰਦੇ ਵੀ ਹਾਂ ਲਗਾਤਾਰਤਾ ਨਾਲ, ਕਈ ਵਾਰ ਸਕਿਪ ਵੀ ਕਰਦੇ ਹਾਂ। ਦੁੱਖ ਹੁੰਦਾ ਦੇਖ ਕੇ ਕਿਵੇਂ ਜਿਸ ਬੱਚੀ ਦੇ ਨਾਲ ਕੋਈ ਇੰਟਰਵਿਊ 8-10 ਸਾਲ ਦੀ ਦਾ ਕਿਸੇ ਦਾ ਪਹਿਲਾਂ ਆਇਆ ਹੁੰਦਾ, 2 ਦਿਨ ਬਾਅਦ ਖਬਰ ਹੁੰਦੀ ਵੀ ਉਹ ਵੀ ਮਾਰੀ ਗਈ। ਕਿਵੇਂ ਬੱਚੇ ਡਰਦੇ ਨੇ ਔਰ ਈਵਨ ਉਹ ਜਿਹੜੇ ਉਹਨਾਂ ਸਲਮਸ ਤੋਂ ਵੀ ਬਦਤਰ ਹਾਲਤ ਦੇ ਵਿੱਚ ਬੰਬਾਂ ਦੀ ਆਵਾਜ਼ ਦੇ ਵਿੱਚ ਬੱਚੇ ਪੜ੍ਹ ਰਹੇ ਨੇ। ਉਹਨਾਂ ਦੇ ਮਾਪਿਓ ਕਹਿੰਦੇ ਨੇ ਜੀ ਅਸੀਂ ਇਹਨਾਂ ਨੂੰ ਬਿਜ਼ੀ ਰੱਖਦੇ ਹਾਂ ਤਾਂ ਕਿ ਬੰਬਾਂ ਦੀ ਆਵਾਜ਼ ਤੋਂ ਡਰਨਾ, ਉਹ ਵੀ ਨਹੀਂ ਪਤਾ ਵੀ ਕਦੋਂ ਆ ਕੇ ਉਹਨਾਂ ਦੇ ਸਿਰ ਤੇ ਡਿੱਗਣੇ। ਹੁਣ ਇਸ ਸਭ ਦੇ ਚਲਦਿਆਂ ਅਮਰੀਕਾ ਨੇ ਈਵਨ ਜੇ ਅਰਬ ਮੁਲਕਾਂ ਵੱਲੋਂ UN ਸਿਕਿਉਰਿਟੀ ਕੌਂਸਲ ਦੇ ਵਿੱਚ ਮਤਾ ਲਿਆਂਦਾ ਗਿਆ ਕਿ ਭਾਈ ਪਰਮਾਨੈਂਟ ਸੀਜ਼ਫਾਇਰ ਕਰੋ ਔਰ ਹਮਾਸ ਦੇ ਨਾਲ ਗੱਲਬਾਤ ਜੋ ਚੱਲ ਹੀ ਰਹੀ ਹੈ, ਇਜਿਪਟ ਵੀ ਔਰ ਕਤਰ ਵੀ ਔਰ ਅਮਰੀਕਾ ਵੀ ਆਪਣਾ ਰੋਲ ਅਦਾ ਕਰ ਰਿਹਾ। ਪਰ ਅਮਰੀਕਾ ਇੱਕ ਪਾਸੇ ਇਕੱਲਾ ਮੁਲਕ ਰਹਿ ਗਿਆ। UK ਨੇ ਉਸ ਵੋਟ ਤੋਂ ਐਬਸਟੇਨ ਕੀਤਾ। 13 ਮੁਲਕਾਂ ਨੇ ਕਿਹਾ ਵੀ ਸੀਜ਼ਫਾਇਰ ਜਿਹੜੀ ਹੈ ਪਰਮਾਨੈਂਟ ਹੋਣੀ ਚਾਹੀਦੀ ਹੈ ਪਰ ਅਮਰੀਕਾ ਨੇ ਉਹਨੂੰ ਵੀਟੋ ਕਰ ਦਿੱਤਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਹਾਲਾਂ ਮੀਡੀਆ 'ਚ ਇਹ ਵੀ ਖਬਰਾਂ ਨੇ ਕਿ ਜੀ ਬਾਈਡਨ ਔਰ ਨੈਤਨਯਾਹੂ ਦੇ ਵਿੱਚ ਬਹੁਤ ਮਤਭੇਦ ਨੇ, ਨੈਤਨਯਾਹੂ ਸੁਣ ਹੀ ਨਹੀਂ ਰਿਹਾ ਬਾਈਡਨ ਦੀ। ਇਹ ਵੀ ਅੱਜ BBC ਨੇ ਜਾਂ ਕਿਸੇ ਨੇ ਸਟੋਰੀ ਪਲਾਂਟ ਕੀਤੀ ਹੋਈ ਸੀ ਕਿ ਜੀ ਈਵਨ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ ਅਮਰੀਕਾ 'ਚ ਉਹ ਬਾਈਡਨ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਬਾਈਡਨ ਜਿਹੜਾ ਉਹ ਜ਼ਿਆਦਾ ਪ੍ਰੈਸ਼ਰਾਈਜ਼ ਕਰ ਰਿਹਾ ਇਜ਼ਰਾਈਲ ਨੂੰ ਕਿ ਜਿਹੜਾ ਰੋਕ ਦਿਓ ਜੰਗ ਨੂੰ। ਹਾਲਾਂ ਮਿਸ਼ੀਗਨ ਜਿੱਥੇ ਇੱਕ ਵੱਡੀ ਪੋਪੂਲੇਸ਼ਨ ਮੁਸਲਮਾਨਾਂ ਦੀ ਹੈ ਔਰ ਖ਼ਾਸ ਤੌਰ 'ਤੇ ਅਰਬ ਓਰੀਜਨ ਦੇ, ਉੱਥੇ ਬਾਈਡਨ ਦੀ ਪ੍ਰਾਇਮਰੀ ਨੂੰ ਲੈ ਕੇ ਵੀ ਉੱਥੇ ਕਾਫੀ ਚੱਲ ਰਿਹਾ ਸੀ। ਹਾਲਾਂ ਬਾਈਡਨ ਨੇ 80% ਵੋਟਾਂ ਉੱਥੋਂ ਲਈਆਂ ਨੇ
ਉੱਥੋਂ ਪ੍ਰਾਇਮਰੀ ਜਿੱਤੀ ਹੈ। ਹਾਲਾਂ ਉੱਥੇ ਇੱਕ ਪੂਰੀ ਕੈਂਪੇਨ ਸੀ ਕਿ ਜੋ ਬਾਈਡਨ ਮਿਡਲ ਈਸਟ 'ਚ ਕਰ ਰਿਹਾ ਹੈ ਇਸ ਨੂੰ, ਪਰ ਉਹਨਾਂ ਵਿਚਾਰਿਆਂ ਦੇ ਸਾਹਮਣੇ ਵੀ ਕੀ ਚੋਇਸ ਹੋਣੀ ਆ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਬਿਟਵੀਨ ਦਾ ਰੌਕ ਐਂਡ ਦਾ ਸੀ। ਉਹਨੂੰ ਲੱਗਦਾ ਵੀ ਜੇ ਬਾਈਡਨ ਗਿਆ ਤਾਂ ਟਰੰਪ ਆਏਗਾ। ਟਰੰਪ ਤਾਂ ਬਿਲਕੁਲ ਹੀ ਜਿਹੜੀਆਂ ਨੀਤੀਆਂ ਮਿਡਲ ਈਸਟ ਜਾਂ ਇਜ਼ਰਾਈਲ ਨੂੰ ਲੈ ਕੇ ਨੇ ਉਹ ਤਾਂ ਟੋਟਲ ਐਕਸਟ੍ਰੀਮ ਤੇ ਖੜਾ, ਸੋ ਲੈ ਦੇ ਕੇ ਫਿਰ ਬਾਈਡਨ ਦੇ ਹੱਕ 'ਚ ਹੀ ਭੁਗਤੇ ਨੇ। ਪਰ ਬਾਈਡਨ ਨੇ ਇਹ ਸਾਰੀ ਮਿਸ਼ੀਗਨ ਪ੍ਰਾਈਮ ਜਾਣ ਤੋਂ ਪਹਿਲਾਂ ਇੱਕ ਲੋਲੀਪੌਪ ਜ਼ਰੂਰ ਥਰੋ ਕੀਤਾ। ਉਹਨੇ ਕਿਹਾ ਜੀ ਗੱਲ ਚੱਲ ਰਹੀ ਹੈ, ਕਿਉਂਕਿ 10 ਮਾਰਚ ਦੇ ਨੇੜੇ ਤੇੜੇ ਰਮਜ਼ਾਨ, ਜਿਹਨੂੰ ਅਸੀਂ ਰਮਜ਼ਾਨ ਕਹਿੰਦੇ ਹਾਂ, ਇਨਫੈਕਟ ਓਰੀਜਨਲ ਲਫ਼ਜ਼ ਅਰਬੀ ਦੇ ਵਿੱਚ ਰਮਾਦਾਨ ਹੈ, ਇਸ ਲਈ ਜੇ ਤੁਸੀਂ ਟਾਈਪ ਕਰਦੇ ਆ ਰਮਜ਼ਾਨ ਸਪੈਲ ਕਰੋਗੇ ਤੇ ਉਹਨੂੰ ਗਲਤੀ ਕੱਢ ਦਿੰਦਾ, ਉਹ ਰਮਾਦਾਨ ਹੀ ਕਹਿੰਦੇ ਨੇ। ਸੋ ਉਹ ਸ਼ੁਰੂ ਹੋਣ ਤੋਂ ਪਹਿਲਾਂ ਕਿ ਜੀ, ਲੇਕਿਨ ਉਹਨੇ ਬਾਈਡਨ ਨੇ ਕਿਹਾ ਜੀ ਇਹ ਤਾਂ ਹੀ ਪੋਸੀਬਲ ਹੈ, ਜਿਹੜੀ ਡੀਲ ਹੈ ਉਹਦੇ 'ਚ ਜਿਹੜੇ ਕੁਛ ਹੌਸਟੇਜ ਬਚੇ ਹੋਏ ਨੇ ਉਹਨਾਂ ਨੂੰ ਹਮਾਸ ਵਾਲੇ ਰਿਲੀਜ਼ ਕਰ ਦੇਣ, ਪਰ ਉਹ ਵੀ ਟੈਂਪਰੇਰੀ ਕਿ ਜੀ ਰਮਜ਼ਾਨ ਦਾ ਫਿਰ ਸ਼ੁਰੂ ਹੋਏ ਤਾਂ ਹੋਣਾ। ਇਜ਼ਰਾਈਲ ਦਾ ਜਿਹੜੀ ਨੀਤੀ ਹੈ ਕਿ ਇਹਨੂੰ ਸਾਫ਼ ਕਰ ਦਿਓ ਸਾਰਿਆਂ ਨੂੰ ਔਰ ਇਹਨੂੰ ਐਕਸਟੈਂਡਡ ਟੈਰੀਟਰੀ ਆਪਣੀ ਬਣਾਓ। ਇਕੱਲਾ ਇਹੀ ਨਹੀਂ ਹੈ, ਅਸੀਂ ਦੇਖਦੇ ਹਾਂ ਕਿ ਵੀ ਨਾਲ ਦੀ ਨਾਲ ਉਹ ਐਲਾਨ ਕਰ ਰਹੇ ਨੇ ਕਿ ਵੀ ਵਿਲ ਬਿਲਡ 3,300 ਨਿਊ ਹੋਮਸ ਇਨ ਵੈਸਟ ਬੈਂਕ। ਗਜ਼ਾ ਆਪਣੀ ਥਾਂ ਤੇ, ਪਰ ਇਹ ਜਿਹੜੀ ਇਲੀਗਲ ਸੈਟਲਮੈਂਟਸ ਕਰ ਰਹੇ ਨੇ ਉਹ ਲਗਾਤਾਰ ਇਸ ਜੰਗ ਦੇ ਵਿਚਾਲੇ ਵੀ ਜਿੱਥੇ ਭਰਪੂਰ ਨਸਲਕੁਸ਼ੀ ਕਰ ਰਹੇ ਨੇ। Israel plans to build more than 3,300 new homes in settlements in Israeli occupied West Bank in response to a fatal Palestinian shooting attack, a senior cabinet minister said. और उन्होंने कहा the decision is bound to frustrate Washington at a time of growing tensions over the coast. ਹੁਣ ਉਹ ਕੋਈ ਬਹਾਨਾ ਲੱਭਦੇ ਨੇ, ਦੇਖੋ ਜੀ ਸਾਡੇ ਤੇ ਅਟੈਕ ਕੀਤਾ, ਅਸੀਂ ਹੁਣ ਜਿਹੜੀਆਂ 3,300 ਹੋਰ ਉੱਥੇ ਕਾਲੋਨੀਜ਼ ਬਣਾਵਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਬਾਈਡਨ ਦਾ ਤਾਂ ਇਹ ਸਟੇਟਮੈਂਟ ਬੜੀ ਕੈਰੀ ਹੋਈ, ਇਜ਼ਰਾਈਲ ਰੈਡੀ ਟੂ ਹਾਰਟ ਵਾਰ ਇਨ ਗਾਜ਼ਾ ਡਿਊਰਿੰਗ ਰਮਾਦਾਨ ਇਫ ਹੌਸਟੇਜ ਡੀਲ ਇਜ਼ ਰੀਚਡ। ਬਾਈਡਨ ਇਹ ਹੈਲਪਲੈਸਨੈਸ ਹੈ, ਇਹਨਾਂ ਦੀ ਨੀਤੀ ਹੈ। ਹੁਣ ਰੱਬ ਜਾਣਦਾ ਜਾਂ ਇਹ ਜਾਣਦੇ ਨੇ, ਨਹੀਂ ਤਾਂ ਕਿੱਡਾ ਜਿਹੜੇ ਉਹ ਐਮਨੀਸ਼ਨ ਵੀ ਉਹਨਾਂ ਦਾ ਅਮਰੀਕਾ ਤੋਂ ਜਾ ਰਿਹਾ ਹੈ। 10-12 ਬਿਲੀਅਨ ਡਾਲਰ ਪਹਿਲੀ ਸਟੇਜ ਤੇ 2 ਹਫ਼ਤੇ ਬਾਅਦ ਹੀ ਅਮਰੀਕਾ ਨੇ ਦਿੱਤੇ, ਤੇ ਇਹਦੇ ਬਾਵਜੂਦ ਜੇ ਉਹ ਮੈਂ ਨਾ ਮਾਨੂ ਦੀ ਲਾਈਨ ਰੱਖਦਾ ਔਰ ਉਹਦੇ 'ਚ ਵੀ ਆਉਂਦਾ ਦੇਰ ਵਾਜ਼ ਨੋ ਇਮੀਡੀਏਟ ਇਜ਼ਰਾਈਲੀ ਰਿਐਕਸ਼ਨ ਟੂ US ਪ੍ਰੈਜ਼ੀਡੈਂਟਸ ਕਾਮੈਂਟਸ, ਕਿ ਉਹ ਪ੍ਰੈਜ਼ੀਡੈਂਟ ਕਾਮੈਂਟ ਕਰ ਰਿਹਾ ਇਜ਼ਰਾਈਲ, ਉਹ ਕਹਿ ਰਿਹਾ ਜੀ ਅਸੀਂ ਤਾਂ ਵੈਸਟ ਬੈਂਕ ਦੇ ਵਿੱਚ ਵੀ ਜਿਹੜੀਆਂ ਸੈਟਲਮੈਂਟ ਬਣਾਵਾਂਗੇ। ਪਰ ਹੈਵਿੰਗ ਸੈਡ ਦੈਟ, ਸਟੇਟ ਦੀਆਂ ਕੀ ਪਾਲਿਸੀਜ਼ ਨੇ ਉਹ ਤਾਂ ਜਵਾਬਦੇਹ ਹੋਣਗੇ ਲੋਕਾਂ ਨੂੰ ਵੀ, ਲੇਕਿਨ ਆਫਰੀਨ ਹੈ ਅਮਰੀਕਨ ਸਪਿਰਿਟ ਦੇ ਉੱਤੇ। ਹਾਲਾਂਕਿ ਇੱਕ ਬੜੀ ਦੁਖਦਾਈ ਹੈ ਖਬਰ ਸੀ, 4-5 ਦਿਨ ਪਹਿਲਾਂ ਹੀ ਇੱਕ ਅਮਰੀਕਨ ਏਅਰ ਫੋਰਸ ਦਾ ਯੰਗ ਮੈਨ ਜਿਹੜਾ ਵਾਕ ਕਰ ਰਿਹਾ, ਉਹਦੇ ਹੱਥ ਦੇ ਵਿੱਚ ਤੇਲ ਦਾ ਕੁੱਪਾ ਜਿਹਾ ਫੜਿਆ ਹੋਇਆ, ਔਰ ਉਹ ਕਹਿ ਰਿਹਾ ਕਿ ਬਈ ਇਹ ਸਾਡੇ ਲਈ ਟੋਲਰੇਬਲ ਨਹੀਂ ਹੈ ਕਿ ਭਾਈ ਕਿਵੇਂ ਜਿਹੜਾ ਨਸਲਕੁਸ਼ੀ ਹੋ ਰਹੀ ਹੈ ਫਲਸਤੀਨੀਆਂ ਦੀ, ਅਸੀਂ ਇਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਮੈਂ ਬਹੁਤ ਇਸ ਨੂੰ, ਮੈਂ ਬਿਲਕੁਲ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਔਰ ਉਹ ਤੁਰਦਾ ਇਜ਼ਰਾਈਲੀ ਐਮਬੈਸੀ ਦੇ ਸਾਹਮਣੇ ਵਾਸ਼ਿੰਗਟਨ DC 'ਚ ਪਹੁੰਚ ਜਾਂਦਾ ਹੈ ਔਰ ਉਸ ਤੇਲ ਨੂੰ ਪਾ ਕੇ ਅੱਗ ਲਾ ਲੈਂਦਾ ਆਪਣੇ ਆਪ ਨੂੰ। ਹਾਲਾਂ ਉਹਨੂੰ ਬਚਾਉਣ ਲਈ ਉਹ ਆਉਂਦੇ ਨੇ, ਪਰ ਉਹਦੀ ਡੈਥ ਹੋ ਜਾਂਦੀ ਹੈ। ਔਰ ਉਸਨੇ ਜਿਹੜਾ ਉਸ ਦੀ ਉਹ ਰਿਕਾਰਡਿੰਗ ਪੂਰੀ ਕੀਤੀ ਹੈ ਉਹਨੇ, ਔਰ ਮੈਂ ਵੀ ਸੁਣੀ। ਮੈਂ ਕਿਹਾ ਵੀ ਇਹ ਵੀ ਯੰਗ ਹੈਂਡਸਮ ਮੈਨ 20-22 ਸਾਲ, ਔਰ ਇਹ ਖਬਰ ਵੀ ਸਾਰੇ ਪਾਸੇ ਗਈ। ਐਰੋਨ ਬੁਸ਼ਨੈਲ, white American, US airman dies after setting himself on fire outside Israeli embassy in Washington DC, और ये 25 ਸਾਲਾਂ ਦਾ ਔਰ ਸੈਨ ਐਂਟੋਨੀਓ ਟੈਕਸਸ ਦਾ ਰਹਿਣ ਵਾਲਾ। ਔਰ ਉਹਨੇ ਕਿਹਾ before setting himself on fire he said he would no longer be complicit in genocide। ਉਹਨੇ ਕਿਹਾ ਮੈਂ ਇਸ ਜੈਨੋਸਾਈਡ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਔਰ ਉਹ ਵੀਡੀਓ ਜਿਹੜੀ ਹੈ ਲਾਈਵ ਏਅਰ ਹੋ ਰਹੀ ਸੀ ਜਦੋਂ ਉਹ ਵਾਕ ਕਰ ਰਿਹਾ ਸੀ, ਔਰ ਉਹਨੇ ਆਪਣਾ ਨਾਂ ਦੱਸਿਆ, ਉਹਨੇ ਆਪਣਾ 에ਅਰਫੋਰਸ ਦਾ ਸਰਵਿੰਗ ਨੰਬਰ ਦੱਸਿਆ, ਔਰ ਉਹਨੇ ਕਿਹਾ ਹੀ ਵਾਜ਼ ਅਬਾਊਟ ਟੂ ਐਂਗੇਜ ਇਨ ਐਨ ਐਕਸਟ੍ਰੀਮ ਐਕਟ ਆਫ ਪ੍ਰੋਟੈਸਟ, ਕਿ ਮੈਂ ਪ੍ਰੋਟੈਸਟ ਕਰ ਰਿਹਾ ਔਰ ਐਕਸਟ੍ਰੀਮ ਕਰ ਰਿਹਾ। ਔਰ ਆਫਟਰ ਸੈਟਿੰਗ ਹਿਮਸੈਲਫ ਔਨ ਫਾਇਰ ਹੀ ਰਿਪੀਟਡਲੀ ਸ਼ਾਊਟਡ ਫਰੀ ਫਲਸਤੀਨ, ਫਰੀ ਫਲਸਤੀਨ। ਇਹ ਹੈ। ਔਰ ਅਮਰੀਕਾ DC ਹੋਏ, ਨਿਊਯਾਰਕ 2-2 ਲੱਖ ਬੰਦਾ ਜਿਹੜੇ 'ਚ ਮੈਜੋਰਿਟੀ ਵਾਈਟ ਅਮਰੀਕਨ ਹੁੰਦੇ ਨੇ ਜਾਂ ਅਫਰੀਕਨ ਅਮਰੀਕਨ ਹੁੰਦੇ ਨੇ, ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਫਲਸਤੀਨੀ, ਪਰ ਇਹ ਤਾਂ ਸਪਿਰਿਟ ਹੈ ਲੋਕਾਂ ਦੀ। ਪਰ ਦੂਸਰੇ ਪਾਸੇ ਜੋ ਕੁਝ ਵਾਪਰ ਰਿਹਾ
ਔਰ ਇਹ ਸਭ 'ਚ ਜਿਹੜਾ ਤਮਾਸ਼ਬੀਨ ਬਣਿਆ ਇੰਡੀਆ ਹੈ। ਔਰ ਉਹ ਹਾਲਾਂ ਹੁਣ ਇਲੀਗਲ ਸੈਟਲਮੈਂਟਸ ਨੂੰ ਲੈ ਕੇ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਨੇ ਕਿਹਾ ਨਿਊ ਇਜ਼ਰਾਈਲੀ ਸੈਟਲਮੈਂਟਸ ਇਨ ਵੈਸਟ ਬੈਂਕ ਆਰ ਇਲੀਗਲ ਐਂਡ ਇਨਕਨਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ। ਐਂਟਨੀ ਬਲਿੰਕਨ ਕਿ ਜੀ ਗੈਰ ਕਾਨੂੰਨੀ ਨੇ ਔਰ ਇਨਕਨਸਿਸਟੈਂਟ ਨੇ, ਲੇਕਿਨ ਕੌਣ ਕਹੇ ਕਿ ਭਾਈ ਤੁਸੀਂ ਇਹਨੂੰ ਰੋਕੋ। ਜੇ ਅਮਰੀਕਾ ਦਾ ਵੀ ਦਬਾਅ ਜਿਹਦੇ ਪੈਸੇ ਔਰ ਵੈਪਨ ਇਸਤੇਮਾਲ ਹੋ ਰਹੇ ਨੇ ਔਰ ਇਸ ਸਾਰੇ 'ਚ ਤਮਾਸ਼ਬੀਨ ਬਣਾਏ ਇੰਡੀਆ। India voices great concern over situation in war-ravaged Gaza. India has long believed in two-state solution. Today, many more countries in the world feel not just that the two-state solution is necessary, but it is more urgent than it was before, says S. Jaishankar. The ਦੋ nation, ਲੇਕਿਨ ਤੁਸੀਂ 1 ਲੱਖ ਵਰਕਰ ਉੱਥੇ ਭੇਜੋ ਤਾਂ ਕਿ ਉਹ ਇਜ਼ਰਾਈਲ ਦਾ ਰਾ ਮਟੀਰੀਅਲ ਬਰਨ ਫਲਸਤੀਨੀਆਂ ਨੂੰ ਜਿਹੜਾ ਅਨਪਲੋਏ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਜਦੋਂ ਅਸੀਂ ਇਸ ਕਿਸਮ ਦੀ ਦੁਨੀਆ 'ਚ ਰਹਿ ਰਹੇ ਹਾਂ ਤਾਂ ਫਿਰ ਬਹੁਤ ਵਾਰ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਇਹ ਵੀ ਦਿਮਾਗ 'ਚ ਆਉਂਦਾ। ਇਹ ਵੀ ਆਉਂਦਾ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਘਰੀ ਨਹੀਂ ਪਰਤੇ ਉਹਨਾਂ ਦੀ ਰਾਤ ਕਿਵੇਂ ਲੰਘੀ। ਪਰ ਫਿਰ ਇਹ ਵੀ ਹੁੰਦਾ ਹੈ ਕਿ ਭਾਈ ਇਹ ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵੱਖ ਅਕੇਲਾ। ਇਹ ਹੁਣ ਸਤਿਗੁਰੂ ਦੇ ਹੱਥ ਵਸ ਹੈ ਕਿ ਬਈ ਸੱਚੜਾ ਨਿਆਏ ਜਿਹੜਾ ਨਿਆਂ ਕਰਨਾ ਉਹਦਾ ਕੰਮ ਹੈ। ਪਰ ਇਹ ਦੁਖਦਾਈ ਹੁੰਦੀਆਂ ਨੇ ਜਦੋਂ ਤੁਸੀਂ ਇਹ ਸਾਰੀਆਂ ਖਬਰਾਂ ਪੜ੍ਹਦੇ ਹੋ ਜਾਂ ਅਸੀਂ ਡਿਸਕਸ ਵੀ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।